ਮੀਆਂ ਮੁਹੰਮਦ ਬਖਸ਼ ਕਦੋਂ ਅਤੇ ਕਿੱਥੇ ਪੈਦਾ ਹੋਏ? ਆਪ ਖੜੀ ਸ਼ਰੀਫ ਵਿੱਚ 1830 ਵਿੱਚ ਪੈਦਾ ਹੋਏ। ਹਿਜਰੀ ਸਾਲ ਦੀ ਤਾਰੀਖ 1244 ਸੀ ਉਸ ਵਕਤ। ਮੀਆਂ ਮੁਹੰਮਦ ਬਖਸ਼ ਹੋਰਾਂ ਦੇ ਵਾਲਿਦ ਮੁਹਤਰਮ ਦਾ ਕੀ ਨਾਂ ਸੀ? ਆਪ ਦੇ ਵਾਲਿਦ ਮੁਹਤਰਮ ਦਾ ਨਾਂ ਸ਼ਮਸੁਦੀਨ ਸੀ, ਜਿਹੜੇ ਪੀਰਾ ਸ਼ਾਹ ਗਾਜ਼ੀ ਕਲੰਦਰ ਦੇ ਗੱਦੀ ਨਸ਼ੀਨ ਸਨ। ਮੀਆਂ ਮੁਹੰਮਦ ਬਖਸ਼ ਦੇ ਵਾਲਿਦ ਮੁਹਤਰਮ ਸ਼ਮਸੁਦੀਨ ਕਿਸ ਦੇ ਮੁਰੀਦ ਸਨ? ਆਪ ਹਜ਼ਰਤ ਅਬਦੁੱਲਾ ਸ਼ਾਹ ਗਾਜ਼ੀ ਦੇ ਮੁਰੀਦ ਸਨ, ਜਿਨ੍ਹਾਂ ਨੂੰ ਪੀਰਾ ਸ਼ਾਹ ਗਾਜ਼ੀ ਕਲੰਦਰ ਅਲ ਮਰੂਫ ਦਮੜੀ ਵਾਲੇ ਸਰਕਾਰ ਵੀ ਆਖਿਆ ਜਾਂਦਾ ਹੈ। ਇਹਨਾਂ ਦਾ ਮਜ਼ਾਰ ਖੜੀ ਸ਼ਰੀਫ ਵਿੱਚ ਮੀਆਂ ਸਾਹਿਬ ਦੇ ਨੇੜੇ ਵੇ। ਮੀਆਂ ਮੁਹੰਮਦ ਬਖਸ਼ ਕਿੰਨੇ ਭੈਣਾਂ ਭਰਾ ਸਨ? ਇਹ 3 ਭਰਾ ਤੇ ਇਹਨਾਂ ਦੀ ਇੱਕ ਭੈਣ ਸੀ। ਭਰਾ ਇੱਕ ਅਲੀ ਬਖਸ਼, ਇੱਕ ਬਹਾਵਲ ਬਖਸ਼ ਤੇ ਇੱਕ ਮੀਆਂ ਮੁਹੰਮਦ ਬਖਸ਼। ਮੀਆਂ ਮੁਹੰਮਦ ਬਖਸ਼ ਦੇ ਭਰਾਵਾਂ ਦੇ ਨਾਂ ਦੱਸੋ। ਵੱਡੇ ਭਰਾ ਦਾ ਨਾਂ ਬਹਾਵਲ ਬਖਸ਼ ਤੇ ਨਿੱਕੇ ਦਾ ਅਲੀ ਬਖਸ਼। ਅਲੀ ਬਖਸ਼ ਜਵਾਨੀ ਦੀ ਉਮਰ ਵਿੱਚ ਫੌਤ ਹੋ ਗਏ ਤੇ ਬਹਾਵਲ ਬਖਸ਼ ਆਪ ਤੋਂ 1 ਸਾਲ ਵੱਡੇ ਸਨ। ਮੀਆਂ ਮੁਹੰਮਦ ਬਖਸ਼ ਨੇ ਤਲੀਮ ਕਿੱਥੋਂ ਹਾਸਲ ਕੀਤੀ? ਆਪ ਨੇ ਮੁੱਢਲੀ ਤਲੀਮ ਆਪਣੇ ਵਾਲਿਦ ਕੋਲੋਂ ਹਾਸਲ ਕੀਤੀ ਤੇ ਆਲਾ ਤਲੀਮ ਵਾਸਤੇ ਸਮਾਲ ਸ਼ਰੀਫ ਹਾਫਿਜ਼ ਗੁਲਾਮ ਹੁਸੈਨ ਤੇ ਨਸਰੁਦੀਨ ਕੋਲੋਂ ਤਲੀਮ ਲਈ ਤੇ ਉਹਨਾਂ ਦੇ ਸ਼ਾਗਿਰਦ ਬਣੇ। ਮੀਆਂ ਸ਼ਮਸੁਦੀਨ ਕਦੋਂ ਫੌਤ ਹੋਏ ਤੇ ਉਸ ਵੇਲੇ ਮੀਆਂ ਮੁਹੰਮਦ ਬਖਸ਼ ਦੀ ਕੀ ਉਮਰ ਸੀ? ਮੀਆਂ ਮੁਹੰਮਦ ਬਖਸ਼ ਹੋਰਾਂ ਨੇ 1858 ਵਿੱਚ ਵਫਾਤ ਪਾਈ ਤੇ ਉਸ ਵੇਲੇ ਮੀਆਂ ਮੁਹੰਮਦ ਬਖਸ਼ ਹੋਰਾਂ ਦੀ ਉਮਰ ਤਕਰੀਬਨ 28 ਵਰ੍ਹੇ ਸੀ। ਮੀਆਂ ਮੁਹੰਮਦ ਬਖਸ਼ ਨੇ ਕਿਹਦੇ ਹੱਥ ਤੇ ਬੈਤ ਕੀਤੀ? ਜ਼ਹਿਰੀ ਬੈਤ ਗੁਲਾਮ ਮੁਹੰਮਦ ਕਲਰਵੜੀ ਸ਼ਰੀਫ ਦੇ ਹੱਥ ਤੇ ਕੀਤੀ ਤੇ ਆਪ ਆਪਣਾ ਰੂਹਾਨੀ ਪੇਸ਼ਵਾ ਪੀਰਾ ਸ਼ਾਹ ਗਾਜ਼ੀ ਕਲੰਦਰ ਨੂੰ ਮੰਨਦੇ ਨੇ। ਆਪਣੇ ਵੱਡੇ ਭਰਾ ਬਹਾਵਲ ਬਖਸ਼ ਮਗਰੋਂ ਪੀਰਾ ਸ਼ਾਹ ਗਾਜ਼ੀ ਦੇ ਗੱਦੀ ਨਸ਼ੀਨ ਵੀ ਹੋਏ। ਮੀਆਂ ਮੁਹੰਮਦ ਬਖਸ਼ ਕਿੰਨੀ ਵਾਰੀ ਕਸ਼ਮੀਰ ਦਾ ਸਫ਼ਰ ਕੀਤਾ ਤੇ ਲਾਹੌਰ ਵੀ ਗਏ ਸਨ ਕਿ ਨਹੀਂ? ਮੀਆਂ ਮੁਹੰਮਦ ਬਖਸ਼ 2 ਵਾਰੀ ਕਸ਼ਮੀਰ ਦਾ ਸਫ਼ਰ ਪੈਦਲ ਚੱਲ ਕੇ ਕੀਤਾ ਤੇ ਲਾਹੌਰ ਵੀ 1 ਵਾਰੀ ਘੋੜੀ ਤੇ ਕਸ਼ਮੀਰ ਤੋਂ ਖੜੀ ਸ਼ਰੀਫ ਤੋਂ ਲੈ ਕੇ ਲਾਹੌਰ ਪਹੁੰਚੇ ਤੇ ਉੱਥੇ ਟਕਸਾਲੀ ਦਰਵਾਜ਼ੇ ਦੀ ਮਸਜਿਦ ਵਿੱਚ ਠਹਿਰੇ। ਮੀਆਂ ਮੁਹੰਮਦ ਬਖਸ਼ ਕਿੰਨੀਆਂ ਕਿਤਾਬਾਂ ਲਿਖੀਆਂ ਸਨ ਤੇ ਆਪ ਦੀ ਵਜ੍ਹਾ ਸ਼ੋਹਰਤ ਕਿਹੜੀ ਲਿਖਤ ਬਣੀ? ਮੀਆਂ ਮੁਹੰਮਦ ਬਖਸ਼ ਨੇ ਕੁੱਲ 17 ਕਿਤਾਬਾਂ ਲਿਖੀਆਂ ਤੇ ਕੁਝ ਲੋਕ ਆਪ ਦੀਆਂ 15 ਕਿਤਾਬਾਂ ਵੀ ਆਖਦੇ ਨੇ ਲਿਖੀ। ਮੀਆਂ ਮੁਹੰਮਦ ਬਖਸ਼ ਹੋਰਾਂ ਦੀਆਂ 3 ਕਿਤਾਬਾਂ ਦੇ ਨਾਮ ਲਿਖੋ। ਸੈਫ ਅਲ ਮਲੂਕ, ਜਿਸ ਨੂੰ ਸਫਰੁਲ ਇਸ਼ਕ ਵੀ ਕਹਿੰਦੇ ਨੇ, ਤੇ ਦੂਜੀ ਮਿਰਜ਼ਾ ਸਾਹਿਬਾਂ ਤੇ ਤੀਜੀ ਕਿੱਸਾ ਸ਼ਾਹ ਮਨਸੂਰ ਹਿਲਾਜ। ਕਿੱਸਾ ਸੈਫ ਅਲ ਮਲੂਕ ਨੂੰ ਸਫਰੁਲ ਇਸ਼ਕ ਕਿਉਂ ਆਖਿਆ ਜਾਂਦਾ ਹੈ? ਕਿੱਸਾ ਸੈਫ ਅਲ ਮਲੂਕ ਮਿਸਰ ਦੇ ਬਾਦਸ਼ਾਹ ਦੇ ਪੁੱਤਰ ਦੀ ਦਾਸਤਾਨ ਹੈ। ਸੈਫ ਅਲ ਮਲੂਕ ਇਸ਼ਕ ਪਿੱਛੇ ਯਾਨੀ ਬਦੀਉਲ ਜਮਾਲ ਨਾਲ ਜਿਹੜਾ ਇਸ਼ਕ ਕਰ ਬੈਠਾ, ਇਸ ਕਾਰਨ ਇਸ਼ਕ ਨੇ ਹੁਸਨ ਪਿੱਛੇ ਜਿਹੜਾ ਸਫ਼ਰ ਕੀਤਾ, ਇਸ ਵਜ੍ਹਾ ਤੋਂ ਇਸ ਦਾਸਤਾਨ ਨੂੰ ਸਫਰੁਲ ਇਸ਼ਕ ਵੀ ਆਖਿਆ ਜਾਂਦਾ ਹੈ। ਕਿੱਸਾ ਸੈਫ ਅਲ ਮਲੂਕ ਕਦੋਂ ਲਿਖਿਆ ਗਿਆ ਤੇ ਉਸ ਵੇਲੇ ਆਪ ਦੀ ਉਮਰ ਕਿੰਨੀ ਸੀ? ਕਿੱਸਾ ਸੈਫ ਅਲ ਮਲੂਕ 1866 ਈਸਵੀ ਵਿੱਚ ਲਿਖਿਆ ਗਿਆ। ਉਸ ਵੇਲੇ ਮੀਆਂ ਮੁਹੰਮਦ ਬਖਸ਼ ਹੋਰਾਂ ਦੀ ਉਮਰ 33 ਸਾਲਾਂ ਦੀ ਸੀ। ਮੀਆਂ ਮੁਹੰਮਦ ਬਖਸ਼ ਕਦੋਂ ਫੌਤ ਹੋਏ ਤੇ ਕਿਸ ਜਗ੍ਹਾ ਆਪ ਦਾ ਮਜ਼ਾਰ ਹੈ? ਮੀਆਂ ਮੁਹੰਮਦ ਬਖਸ਼ 1907 ਈਸਵੀ ਵਿੱਚ ਫੌਤ ਹੋਏ ਤੇ ਜਾਤਲਾਂ ਦੇ ਨੇੜੇ ਖੜੀ ਸ਼ਰੀਫ ਵਿੱਚ ਆਪ ਦਾ ਮਜ਼ਾਰ ਮੌਜੂਦ ਹੈ, ਜਿੱਥੇ ਲੱਖਾਂ ਅਕੀਦਤਮੰਦ ਆਉਂਦੇ ਰਹਿੰਦੇ ਨੇ। ਮੀਆਂ ਮੁਹੰਮਦ ਬਖਸ਼ ਤਸੱਵੁਫ ਦੀਆਂ ਕਿੰਨੀਆਂ ਮੰਜ਼ਲਾਂ ਦੱਸੀਆਂ ਨੇ? ਉਹਨਾਂ ਦੇ ਨਾਂ ਦੱਸੋ। 3 ਮੰਜ਼ਲਾਂ ਦੱਸੀਆਂ ਨੇ, ਫਨਾ ਫਿਲ ਮੁਰਸ਼ਦ, ਫਨਾ ਫਿਲ ਰਸੂਲ ਤੇ ਫਨਾ ਫਿੱਲਾ ਤੇ ਬਕਾ ਵਿਲਾ। ਆਨਲ ਹੱਕ ਦਾ ਨਾਰਾ ਕਿਸ ਲਾਇਆ? ਉਹਦਾ ਨਾਂ ਦੱਸੋ। ਮਨਸੂਰ ਹਿਲਾਜ ਨੇ ਅਨਲ ਹੱਕ ਦਾ ਨਾਰਾ ਲਾਇਆ ਤੇ ਉਹਨਾਂ ਨੂੰ ਸੂਲੀ ਚਾੜ ਦਿੱਤਾ ਗਿਆ ਤੇ ਮੀਆਂ ਸਾਹਿਬ ਉਹਨਾਂ ਲਈ ਕਿੱਸਾ ਸ਼ਾਹ ਮਨਸੂਰ ਵੀ ਲਿਖਿਆ।
ਮੀਆਂ ਸਾਹਿਬ ਨੇ ਇਸ਼ਕ ਦੀਆਂ ਕਿੰਨੀਆਂ ਕਿਸਮਾਂ ਦੱਸੀਆਂ ਨੇ? ਉਹਨਾਂ ਨੇ ਇਸ਼ਕ ਦੀਆਂ 2 ਕਿਸਮਾਂ ਦੱਸੀਆਂ ਨੇ, ਇਸ਼ਕ ਮਜਾਜ਼ੀ ਤੇ ਇਸ਼ਕ ਹਕੀਕੀ। ਇਸ਼ਕ ਮਜਾਜ਼ੀ ਦੁਨੀਆਦਾਰੀ ਲਈ ਤੇ ਇਸ਼ਕ ਹਕੀਕੀ ਜਿਹੜਾ ਉਹ ਖਾਸ ਰੱਬ ਤਾਲਾ ਦੀ ਜ਼ਾਤ ਵਾਸਤੇ। ਮੀਆਂ ਮੁਹੰਮਦ ਬਖਸ਼ ਇਸ਼ਕ ਬਾਰੇ ਬੰਦਿਆਂ ਨੂੰ ਕੀ ਆਖਦੇ ਨੇ? ਮੀਆਂ ਸਾਹਿਬ ਆਖਦੇ ਨੇ ਕਿ ਇਸ਼ਕ ਬੰਦੇ ਨੂੰ ਜ਼ਰੂਰ ਕਰਨਾ ਚਾਹੀਦਾ ਹੈ, ਬੇਸ਼ੱਕ ਮਜਾਜ਼ੀ ਹੋਵੇ ਭਾਵੇਂ ਹਕੀਕੀ, ਕਿਉਂਕਿ ਮਜਾਜ਼ੀ ਇਸ਼ਕ ਹੀ ਇਨਸਾਨ ਨੂੰ ਇਸ਼ਕ ਹਕੀਕੀ ਵੱਲ ਲੈ ਜਾਂਦਾ ਹੈ। ਅਤੇ ਮੀਆਂ ਸਾਹਿਬ ਜਿਹੜੇ ਬੰਦੇ ਇਸ਼ਕ ਨਹੀਂ ਕਰਦੇ ਉਹਨਾਂ ਲਈ ਕਹਿੰਦੇ ਨੇ ਕਿ ਜਿਸ ਦਿਲ ਅੰਦਰ ਇਸ਼ਕ ਨਾ ਰਚਿਆ, ਕੁੱਤੇ ਇਸ ਥੀ ਚੰਗੇ, ਖਾਵੰਦ ਦੇ ਘਰ ਰਾਖੀ ਕਰਦੇ, ਸਾਬਰ ਭੁੱਕੇ ਨੰਗੇ। ਮੀਆਂ ਮੁਹੰਮਦ ਬਖਸ਼ ਕਿਹੜੇ ਸਿਲਸਿਲੇ ਨਾਲ ਤਲਕ ਰੱਖਦੇ ਸਨ? ਮੀਆਂ ਮੁਹੰਮਦ ਬਖਸ਼ ਕਾਦਰੀਆ ਸਿਲਸਿਲੇ ਨਾਲ ਤਲਕ ਰੱਖਦੇ ਸਨ ਅਤੇ ਆਪ ਦਾ ਸ਼ਜਰਾ ਨਸਬ ਹਜ਼ਰਤ ਉਮਰ ਫਾਰੂਕ ਨਾਲ ਜਾ ਮਿਲਦਾ ਹੈ ਅਤੇ ਇਸ ਸਿਲਸਿਲੇ ਦੇ ਬਾਨੀ ਸ਼ੇਖ ਸੈਦ ਅਬਦੁਲ ਕਾਦਰ ਜਿਲਾਨੀ ਸਨ। ਕਿੱਸਾ ਸੈਫ ਅਲ ਮਲੂਕ ਦਾ ਨਾਰਾਨ ਦੀ ਝੀਲ ਸੈਫ ਅਲ ਮਲੂਕ ਨਾਲ ਕੀ ਤਲਕ ਹੈ? ਕੋਈ ਤਲਕ ਨਹੀਂ ਸੀ। ਸ਼ਹਿਜ਼ਾਦਾ ਸੈਫ ਅਲ ਮਲੂਕ ਮਿਸਰ ਦੇ ਬਾਦਸ਼ਾਹ ਆਸਮ ਬਿਨ ਸਫਵਾਨ ਦਾ ਪੁੱਤਰ ਸੀ। ਬਦੀਅਲ ਜਮਾਲ ਕੌਣ ਸੀ ਅਤੇ ਕਿਹਦੀ ਧੀ ਸੀ? ਇਹ ਜਿਨ੍ਹਾਂ ਦੇ ਬਾਦਸ਼ਾਹ ਸ਼ਾਹਪਾਲ ਦੀ ਧੀ ਸੀ ਅਤੇ ਬਾਦਸ਼ਾਹ ਸਰਨਦੀਪ ਦੇ ਮੁਲਕ ਉੱਤੇ ਹਕੂਮਤ ਕਰਦਾ ਸੀ। ਇਸ ਕਿੱਸੇ ਵਿੱਚ ਮਿਸਰ ਦੇ ਬਾਦਸ਼ਾਹ ਦੇ ਵਜ਼ੀਰ ਦਾ ਕੀ ਨਾਂ ਸੀ ਅਤੇ ਉਹਦਾ ਪੁੱਤਰ ਕੌਣ ਸੀ? ਇਸ ਕਿੱਸੇ ਦੇ ਵਿੱਚ ਮਿਸਰ ਦੇ ਬਾਦਸ਼ਾਹ ਦਾ ਨਾਂ ਸਾਲਿਆ ਬਿਨ ਹਮੀਦ ਸੀ ਅਤੇ ਉਹਦੇ ਪੁੱਤਰ ਦਾ ਨਾਂ ਸਾਦ ਸੀ, ਜਿਹੜਾ ਸੈਫ ਅਲ ਮਲੂਕ ਦਾ ਦੋਸਤ ਵੀ। ਬਰਾਏ ਮਿਹਰਬਾਨੀ ਅਗਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਏ ਤਾਂ ਵੱਧ ਤੋਂ ਵੱਧ ਸ਼ੇਅਰ, ਲਾਈਕ, ਕਮੈਂਟ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਜੇ। ਤੁਹਾਡਾ ਹੌਸਲਾ ਸਾਡਾ ਮਾਣ ਵਧਾਸੀ ਅਤੇ ਆਪਣੀ ਰਾਏ ਦਾ ਇਜ਼ਹਾਰ ਜ਼ਰੂਰ ਕੀਤਾ ਕਰੋ। ਤੁਸੀਂ ਕਮੈਂਟ ਬਾਕਸ ਵਿੱਚ ਵੀ ਸਾਨੂੰ ਰਾਏ ਦਾ ਇਜ਼ਹਾਰ ਕਰ ਸਕਦੇ ਹੋ।